अस्सलाम वालेकुम। अच्छा जी, क्राइम कंट्रोल डिपार्टमेंट ਜਿਹੜਾ ਨਾ ਆਪਣੇ ਮਿਸ਼ਨ ਤੇ ਲੱਗਾ ਹੋਇਆ ਜੇ। ਰਾਤੀ ਜਨਾਬੇ ਵਾਲੀ ਇੱਕ ਹੋਰ ਤਗੜਾ ਜਿਹੜਾ ਨਾ ਮੁਕਾਬਲਾ ਹੋਇਆ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਤੇ ਡਾਕੂਆਂ ਦੇ ਵਿੱਚ, ਜਿਹਦੇ ਵਿੱਚ ਦੋ ਖਤਰਨਾਕ ਡਾਕੂ ਜਿਹੜੇ ਆ ਨਾ ਉਹ ਹਲਾਕ ਹੋ ਗਏ। ਉਹਨਾਂ ਡਕੇਟਾਂ ਦੀ ਜਦੋਂ ਸੀਸੀਟੀਵੀ ਇੱਕ ਵੀਡੀਓ ਦੇਖੀ ਹੈ ਨਾ, ਕੋਈ ਅਲ ਸ਼ਫੀ ਟ੍ਰੇਡਡ ਹੈਗਾ ਵਾ, ਉੱਥੇ ਉਹਨਾਂ ਨੇ 50 ਲੱਖ ਦੀ ਵਾਰਦਾਤ ਕੀਤੀ। ਨਾ ਸਿਰਫ ਵਾਰਦਾਤ ਕੀਤੀ ਬਲਕਿ ਬੜੇ ਆਰਾਮ ਨਾਲ ਜਿਹੜੇ ਪੈਸੇ ਖੋਏ ਜਾ ਸਕਦੇ ਸੀ ਨਾ, ਉਹ ਪੈਸੇ ਖੋ ਕੇ ਨਾ ਖੌਫ ਫੈਲਾਉਣ ਵਾਸਤੇ ਦੋ ਬੰਦਿਆਂ ਨੂੰ ਜਾਂਦੇ ਐਵੇਂ ਗਿੱਟਿਆਂ 'ਚ ਫਾਇਰ ਮਾਰ ਗਏ। ਇੱਕ ਦੇ ਪੱਟ ਦੇ ਵਿੱਚ ਫਾਇਰ ਵੱਜਾ ਤੇ ਇੱਕ ਦੇ ਗਿੱਟੇ ਤੇ ਫਾਇਰ ਵੱਜ ਗਿਆ। ਮਤਲਬ ਇੱਥੋਂ ਤੁਸੀਂ ਅੰਦਾਜ਼ਾ ਲਾਣਾ ਵਾ ਕਿ ਕਿੱਡੇ ਖਤਰਨਾਕ ਇਹ ਲੋਕ ਸੀਗੇ ਜਿਹੜੇ ਰਾਤੀ ਸੀਸੀਡੀ ਦੇ ਨਾਲ ਮੁਕਾਬਲੇ ਦੇ ਵਿੱਚ ਪਾਰ ਹੋਏ ਆ। ਪਹਿਲੇ ਸੀਸੀਡੀ ਵਾਲਿਆਂ ਦੀ ਗੱਲ ਸੁਣ ਲਈਏ, ਫਿਰ ਡਾਕੂਆਂ ਦੇ ਮਾਜ਼ੀ ਤੁਹਾਨੂੰ ਦੱਸਦੇ ਆ ਕਿ ਡਾਕੂ ਆਪਣੇ ਪਿੱਛੇ ਕਿਹੜੀਆਂ ਯਾਦਾਂ ਛੱਡ ਕੇ ਗਏ ਆ ਤੇ ਕੀ ਕਰਕੇ ਗਏ ਆ। ਫਿਰ ਸ਼ਾਇਦ ਲੋਕਾਂ ਨੂੰ ਸਕੂਨ ਆ ਜਾਏਗਾ, ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸੀਸੀਡੀ ਜਿਹੜੀ ਹੈ ਨਾ ਸਹੀ ਕੰਮ ਕਰਦੀ ਪਈ ਆ। ਮੈਂ ਸਿਰਫ ਉਹਨਾਂ ਲੋਕਾਂ ਨੂੰ ਇੰਨੀ ਕੁ ਗੱਲ ਪੁੱਛਾਂਗਾ, ਬਾਕੀ ਅੱਗੇ ਜਾ ਕੇ ਗੱਲ ਕਰਾਂਗਾ ਕਿ ਜਿਹੜੇ ਬੰਦੇ ਦੀ ਲੱਤ ਦੇ ਵਿੱਚ ਫਾਇਰ ਲੱਗਾ ਵਾ, ਜਿਹੜੇ ਬੰਦੇ ਦੇ ਗਿੱਟੇ ਤੇ ਫਾਇਰ ਲੱਗਾ ਵਾ, ਉਹ ਬੰਦਾ ਹੁਣ ਕਿੰਨੇ ਸਕੂਨ ਦੇ ਨਾਲ ਸੁੱਤਾ ਹੋਏਗਾ। ਸਿਰਫ ਇਹ ਗੱਲ ਤੁਸੀਂ ਦੱਸਣੀ ਆ, ਬਾਕੀ ਗੱਲਾਂ ਬਾਅਦ 'ਚ ਕਰਦੇ ਆ। ਅੱਛਾ ਜੀ, ਸੀਸੀਟੀ ਵਾਲੇ ਕਹਿੰਦੇ ਜੀ 1:45 ਤੇ ਕੋਈ ਮੁਕਾਬਲਾ ਸ਼ੁਰੂ ਹੋਇਆ ਵਾ, ਜਿਹਦੇ ਵਿੱਚ ਇੰਸਪੈਕਟਰ ਸਦੀਕ ਚੀਮਾ ਤੇ ਅਲੀ ਇਕਰਾਮ ਗੁਰਾਇਆ ਜਿਹੜਾ ਵਾ, ਇਹਨਾਂ ਨੇ ਆਪਣੀਆਂ ਟੀਮਾਂ ਦੇ ਨਾਲ ਨਾਕੇ ਲਾਏ ਹੋਏ ਸੀਗੇ। 2 ਮੋਟਰਸਾਈਕਲਾਂ ਤੇ 5 ਬੰਦੇ ਜਿਹੜੇ ਆ ਨਾ ਉਹ ਜਾ ਰਹੇ ਸੀ। ਦੇਖੋ ਤੁਸੀਂ ਇਹ ਡਾਕੂ ਕਿੱਡੇ ਖਤਰਨਾਕ ਹੋਣਗੇ। ਪਹਿਲੇ ਪੁਲਿਸ ਕੋ ਫਰਾਰ ਹੋਏ, ਇਹਨਾਂ ਨੂੰ ਇਤਲਾਹ ਮਿਲੀ ਕਿਸੇ ਪਿੰਡ ਦੇ ਵਿੱਚ ਬੈਠੇ ਹੋਏ ਆ। ਜਦੋਂ ਪੁਲਿਸ ਨੇ ਜਾ ਕੇ ਪਿੰਡ ਘੇਰ ਲਿਆ, ਇਹਨਾਂ ਨੇ ਫਾਇਰਿੰਗ ਕੀਤੀ, ਉੱਥੋਂ ਵੀ ਇਹਨਾਂ ਕੋਲ ਬਚ ਕੇ ਨਿਕਲ ਆਏ। ਫਿਰ ਇਹਦਾ ਅੱਗੇ ਇੱਕ ਨਾਕਾ ਲੱਗਾ ਸੀਗਾ, ਉੱਥੇ ਇਹਨਾਂ ਨੂੰ ਰੋਕਿਆ, ਫਿਰ ਫਾਇਰਿੰਗ ਕਰ ਦਿੱਤੀ। ਫਿਰ ਜਦੋਂ ਜਵਾਬੀ ਫਾਇਰਿੰਗ ਕੀਤੀ, ਫਿਰ ਜ਼ਾਹਰੀ ਬਾਤ ਆ ਹੁਣ ਸੀਸੀਡੀ ਵਾਲਿਆਂ ਕੋਲ ਜਿਹੜਾ ਅਸਲਾ ਵਾ ਉਹ ਵੀ ਚੰਗਾ ਵਾ ਤੇ ਸੀਸੀਡੀ ਵਾਲਿਆਂ ਦੇ ਜਵਾਨ ਜਿਹੜੇ ਆ ਉਹ ਵੀ ਚੰਗੇ ਆ, ਕਿਉਂਕਿ ਚੁਣ ਕੇ ਲਏ ਹੋਏ ਆ। ਜਦੋਂ ਚੁਣ ਕੇ ਲਏ ਹੋਣ ਨਾ ਤੇ ਫਿਰ ਇਦਾਂ ਦੇ ਹੁੰਦੇ ਆ। ਹੁਣ ਉਹ ਜਨਾਬੇ ਵਾਲੀ ਉਹਨਾਂ ਦਾ ਕਹਿਣਾ ਵਾ ਕਿ 2 ਬੰਦੇ ਜ਼ਖਮੀ ਹਾਲਤ ਦੇ ਵਿੱਚ ਪਾਏ ਗਏ। ਕਿੰਨੀ ਦੇਰ ਫਾਇਰਿੰਗ ਹੋਈ? ਅੱਧਾ ਘੰਟਾ ਕ੍ਰਾਸ ਫਾਇਰਿੰਗ ਹੋਵੇ ਤੇ ਪਤਾ ਲੱਗਦਾ ਤੁਹਾਨੂੰ ਕਿ ਕਿੰਨੀਆਂ ਗੋਲੀਆਂ ਚੱਲੀਆਂ ਵਾ। ਇਹਦਾ ਮਤਲਬ ਆ ਕਿ ਪੁਲਿਸ ਕੋਲ ਤਾਂ ਸਰਕਾਰੀ ਗੋਲੀਆਂ ਸੀਗੀਆਂ, ਉਹਨਾਂ ਡਾਕੂਆਂ ਕੋਲ ਕਿੰਨਾ ਅਸਲਾ ਹੋਏਗਾ। 2 ਜ਼ਖਮੀ ਹਾਲਤ ਦੇ ਵਿੱਚ ਜਨਾਬੇ ਲਈ ਪਾਏ ਗਏ। ਇੱਕ ਦਾ ਨਾਂ ਜੀ ਸ਼ਾਹਜਹਾਨ, ਦੂਸਰੇ ਦਾ ਨਾਮ ਆ ਜੀ ਹਸਨੈਨ। 107 ਜੀਂਬੇ ਪਹਾੜੰਗ ਦਾ ਇਹ ਰਹਿਣ ਵਾਲਾ ਸੀਗਾ ਤੇ ਬਾਕੀ 3 ਮੁਲਜ਼ਮਾਨ ਜਿਹੜੇ ਸੀ ਹਨੇਰੇ ਦਾ ਫਾਇਦਾ ਚੱਕਦੇ ਹੋਇਆ ਫਰਾਰ ਹੋ ਗਏ। ਜਦੋਂ ਰੈਸਕਿਊ ਵਾਲਿਆਂ ਨੂੰ ਬੁਲਾਇਆ ਗਿਆ ਤੇ ਦੋਨੇ ਡਾਕੂ ਜਿਹੜੇ ਸੀ ਨਾ ਇਹ ਹਲਾਕ ਹੋ ਗਏ। ਤੇ ਜਦੋਂ ਇਹਨਾਂ ਦੇ ਮੁਕੱਦਮਿਆਂ ਦੀ ਲਿਸਟ ਦੇਖੀ ਆ ਤੇ 40 ਤੋਂ ਜ਼ਾਇਦ ਮੁਕੱਦਮੇ ਆ। ਤੇ ਹੁਣ ਸੀਸੀਟੀਵੀ ਮੈਂ ਚਲਾ ਨਹੀਂ ਸਕਦਾ ਪਿੱਛੇ। ਅਗਰ ਕਿਸੇ ਨੂੰ ਸੀਸੀਟੀਵੀ ਚਾਹੀਦੀ ਹੈ ਨਾ, ਸਾਨੂੰ ਕਮੈਂਟਸ ਕਰੇ, ਅਸੀਂ ਉਹ ਸੀਸੀਟੀਵੀ ਉਹਨਾਂ ਨੂੰ ਭੇਜਦੇ ਆ। ਔਰ ਇੱਕ ਸੀਸੀਟੀਵੀ ਨਹੀਂ ਸਾਡੇ ਕੋਲ ਹੈਗੀ, ਕਿੰਨੀਆਂ ਹੈਗੀਆਂ ਇਹਨਾਂ ਡਾਕੂਆਂ ਦੀਆਂ, ਜਿਹਦੇ ਵਿੱਚ ਡਾਕੂ ਨਾ ਸਿਰਫ ਲੋਕਾਂ ਨੂੰ ਲੁੱਟਦੇ ਆ ਬਲਕਿ ਫਾਇਰਿੰਗ ਕਰਕੇ ਜ਼ਖਮੀ ਕਰ ਦਿੰਦੇ ਆ, ਫਾਇਰਿੰਗ ਕਰਕੇ ਕਤਲ ਕਰ ਦਿੰਦੇ ਆ। ਫਿਰ ਅਸੀਂ ਕਹਿੰਦੇ ਆ ਕਿ ਸੀਸੀਡੀ ਵਾਲੇ ਤਾਂ ਜਨਾਬੇ ਵਾਲੀ ਬੰਦੇ ਮਾਰ ਪ੍ਰੋਗਰਾਮ ਆ, ਇਹ ਤਾਂ ਇਹ ਕਰੀ ਜਾਂਦੇ, ਉਹ ਕਰੀ ਜਾਂਦੇ। ਮੇਰਾ ਜਨਾਬੇ ਵਾਲੀ ਇੱਕ ਮਾਸੂਮਾਨਾ ਜਿਹਾ ਸਵਾਲ ਆ ਤੁਹਾਡੇ ਸਾਰਿਆਂ ਦੇ ਕੋਲੋਂ, ਕਿਆ ਜਦੋਂ ਇਹਨਾਂ ਨੇ ਇਹਨਾਂ ਮਾਸੂਮ ਲੋਕਾਂ ਨੂੰ, ਇਹਨਾਂ ਕਾਰੋਬਾਰੀ ਲੋਕਾਂ ਨੂੰ ਫਾਇਰਿੰਗ ਦੇ ਨਾਲ ਜ਼ਖਮੀ ਕੀਤਾ ਸੀਗਾ, ਉਦੋਂ ਇਹ ਜਨਾਬੇ ਵਾਲੀ ਬਹੁਤ ਦੁੱਧ ਦੇ ਤੁਲੇ ਹੋਏ ਸੀਗੇ? ਫਿਰ ਅਸੀਂ ਕਹਿੰਦੇ ਆ ਜੀ ਪੁਲਿਸ ਜਦੋਂ ਬੰਦਾ ਫੜਦੀ ਆ ਇਹ ਐਵੇਂ ਰਿਕਾਰਡ ਬਣਾ ਦਿੰਦੀ ਆ। 2016 ਤੋਂ ਸ਼ੁਰੂ ਹੁੰਦੇ ਡਕੈਤੀਆਂ ਕਰਨ ਵਾਸਤੇ, 2025 ਤੱਕ ਡਕੈਤੀਆਂ ਹੀ ਕਰੀ ਜਾਂਦੇ। ਕਿਆ ਇਹਨਾਂ ਦਾ ਰਿਕਾਰਡ ਇੱਕ ਦਿਨ 'ਚ ਬਣ ਗਿਆ ਵਾ? ਅਗਰ ਕਿਸੇ ਨੇ ਕਿਸੇ ਦਾ ਝੂਠਾ ਰਿਕਾਰਡ ਬਣਾਇਆ ਵਾ ਤੇ ਜਨਾਬ ਉਹ ਇਸ ਤਰ੍ਹਾਂ ਨਹੀਂ ਬਣਦਾ, ਉਹ ਬੜਾ ਹੋਰ ਤਰ੍ਹਾਂ ਦਾ ਰਿਕਾਰਡ ਹੁੰਦਾ ਵਾ, ਉਹਦਾ ਵੀ ਪਤਾ ਲੱਗ ਜਾਂਦਾ ਵਾ। ਹੁਣ ਜਨਾਬੇ ਲਈ ਸੀਸੀਟੀਵੀ ਵੀ ਸਾਹਮਣੇ ਆ ਗਈ ਆ, ਸਾਰਾ ਕੁਝ ਸਾਹਮਣੇ ਆ ਗਿਆ ਵਾ। ਹੁਣ ਕਾਨੂੰਨੀ ਮਾਹਿਰੀਨ ਇਹ ਸੀਸੀਟੀਵੀ ਤੇ ਆਪਣੀ ਰਾਏ ਦੇ ਦੇਣ। ਉਹ ਜਨਾਬੇ ਲਈ ਬੰਦਾ ਜਿਹਦੇ ਫਾਇਰ ਲੱਗਾ ਵਾ, ਜਿਹਦੇ ਮੁੰਡੇ ਨੂੰ ਫਾਇਰ ਲੱਗਾ ਵਾ, ਇਹਦੇ ਤੇ ਆਪਣੀ ਰਾਏ ਦੇ ਦੇਣ ਤੇ ਜਨਾਬੇ ਲਈ ਅਸੀਂ ਕਹਿ ਦੇਵਾਂਗੇ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਅਸੀਂ ਵੀ ਤੁਹਾਡੇ ਨਾਲ ਖਲੋ ਕੇ ਤੁਹਾਡੀ ਆਵਾਜ਼ ਬਣਾਂਗੇ ਔਰ ਦੱਸਾਂਗੇ ਕਿ ਸੀਸੀਡੀ ਵਾਲੇ ਬਿਲਕੁਲ ਅੱਛਾ ਕੰਮ ਨਹੀਂ ਕਰ ਰਹੇ, ਮਾਵਰਾ ਅਦਾਲਤ ਕਤਲ ਕਰ ਰਹੇ ਆ। ਕਿਉਂਕਿ ਕਾਨੂੰਨੀ ਮਾਹਿਰੀਨ ਨੇ ਜਿਹੜੀ ਸਾਨੂੰ ਗੱਲ ਦੱਸੀ, ਸਾਨੂੰ ਸਮਝ ਆ ਗਈ ਆ। ਅਗਰ ਸਾਨੂੰ ਗੱਲ ਇਹ ਸਮਝ 'ਚ ਨਾ ਆਈ ਤੇ ਫਿਰ ਅਸੀਂ ਜਨਾਬੇ ਲਈ ਤੁਹਾਨੂੰ ਰੋਜ਼ ਹੀ ਇਸ ਤਰ੍ਹਾਂ ਹਲਕਾ ਮਸਾਲਾ ਦਿੰਦੇ ਰਵਾਂਗੇ ਔਰ ਸੀਸੀਡੀ ਵਾਲਿਆਂ ਦੀ ਤਾਰੀਫ ਕਰਦੇ ਰਵਾਂਗੇ, ਕਿਉਂਕਿ ਉਹ ਅੱਛਾ ਕੰਮ ਕਰ ਰਹੇ ਨੇ। ਬਹੁਤ ਸ਼ੁਕਰੀਆ।